अस्सलाम वालेकुम दोस्तों, मैं हाफिज़ शहजाद हाँ तो तुसीं वेख रहे हो मेरे यूट्यूब चैनल। तो दोस्तों अज बात थोड़े नाल ना सैलाब दी कुछ गल्लां बातां शेयर करनियां ते तुहानूं मुख्तलिफ इलाकों की सूरत हाल दी कुछ वीडियोज़ जिहड़ियां न ओह तुहाडे नाल शेयर करे सां। उस तो बाद एक इंतहाई ख़तरनाक गल मैं आई सुनी है ते ओह तुहाडे नाल शेयर करे सां कि अल्लाह माफ़ करे, अल्लाह ताला अपने ना अजाबां तो आखदे न बचाई रखे। तो वाकई ना ये सैलाब नहीं है, सैलाब नहीं है ये ना अल्लाह ताला दा कोई अजाब आया तो अल्लाह ताला ने लोग साढ़े नूं माफ़ी दे देवे। बेचारे गरीब बंदे ना इन्हां दे इतने वसाइल किदों आए कि इतना लंबा जिहड़ा सैलाब है इसनूं बर्दाश्त कर सकन। तो काफ़ी दिन हो गए ने लोगों नूं बर्दाश्त करदियां ते जे हो सकदा कोई समझ नहीं आ रही कि पता नहीं कितने दिन और सैलाब चले तो ये सूरत हाल रहे। तो अल्लाह के दुआ गो मैं भी तुसीं भी दुआ करो कि अल्लाह ताला इन्हां दे हाल ते रहम करम कर देवे ते अपने इस अजाब तो जल्द अज जल्द इन लोगों नूं निजात दे देवे जेह्ड़े सतलुज दे पानी विच फसे होए, जेह्ड़े रावी दे पानी विच फसे होए, जेह्ड़े चनाब दे पानी विच फसे होए। ते अल्लाह ताला अपनी रहमत करे, अपना करम करे ते अल्लाह ताला ऐसे अजाबां तो ना सान भी बचाई रखे ते साढ़े सारे अपने मुल्क अपना खसूसी करम ते अपनी रहमत करे। क्योंकि गरीब लोग हैं, वसाइल है नहीं, रोज़गार साढ़े कोल है नहीं, फसलां जिहड़ियां उन्हां दी जिहड़ी सूरत हाल है थोड़े सामने है कि मुंजी दा रेट आंदा ते रेट कोई नहीं होंदा, किसान बेचारा मर वैंदा। कणक दा रेट आंदा और रेट कोई नहीं होंदा, किसान बेचारा मर वैंदा। ते उस तो बाद जिहड़ियां फसलां तबाह हो गईयां इन्हां दे नाल जिहड़ा इतना बेचारे दा नुकसान हो गया, लोकां दे डंगर लुड़ गए, उस तो बाद घर बार रह गए ते पता नहीं केह् बेचारे दा बनसी केह् सूरत हाल होसी। ते अल्लाह रहम करे। ते हुण चलो तुहानूं विखाने आं कि केह् सूरत हाल है मुख्तलिफ इलाकों की। ते आखिर ते तुहानूं खबर सुनाइसां इंतहाई खतरनाक खबर कि तुसीं सुन के हैरान रह वैसो थोड़े रोंगटे खड़े हो वैसन जिस तरह मेरे खड़े होए। अच्छा तो दोस्तों ਇਹ ਜਿਹੜਾ ਹੁਣ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਹ ਦੋਸਤੋ ਮੁਜ਼ੱਫਰਗੜ੍ਹ ਦਾ ਇਲਾਕਾ ਜਿਹੜਾ ਦਰਿਆ ਚਨਾਬ ਦੇ ਨਾਲ ਲੱਗਦਾ ਤੇ ਇਹ ਜਿੱਥੇ ਭਾਈ ਇਹ ਤਰ ਕੇ ਆ ਰਿਹਾ ਨਾ ਇਹ ਗੜਵੇ ਵਿੱਚ ਦੁੱਧ ਪਾਇਆ ਤੇ ਉਸ ਨੂੰ ਜਨਾਬ ਨਾਲ ਲੈ ਕੇ ਆਂਦਾ ਪਿਆ ਬਾਹਰ ਤਰ ਕੇ ਤੇ ਇੱਥੇ 10 ਫੁੱਟ ਪਾਣੀ ਹੈ। ਇਹ ਹੁਣ ਵੇਖੋ ਇਹ ਬੰਦੇ ਜਿਹੜੇ ਨਾ ਇਹ ਵੀ ਮੁਜ਼ੱਫਰਗੜ੍ਹ ਦਾ ਹੀ ਇਲਾਕਾ ਉਸੇ ਇਲਾਕੇ ਦੇ ਨਾਲ ਤੇ ਇਹ ਜਨਾਬ ਬੰਦੇ ਨਾ ਇਹ ਥੱਲੇ ਨਾ ਡਰਮ ਬੱਧੇ ਹੋਏ ਉੱਤੇ ਮੰਜੀ ਬੱਧੀ ਹੋਏ ਨੇ, ਮੰਜੀ ਦੇ ਉੱਤੇ ਜਨਾਬ ਜਿਹੜਾ ਨਾ ਦਾਣੇ ਤੇ ਉਸ ਤੋਂ ਬਾਅਦ ਤੂੜੀ ਜਿਹਨੂੰ ਯਾਨੀ ਬਹੂੰ ਆਖੀਂਦਾ ਸਾਡੀ ਪੰਜਾਬੀ ਵਿੱਚ ਉਹ ਲੈ ਕੇ ਆਉਂਦੇ ਪਏ ਨਾਲ ਟੂਪਾਂ ਦੇ ਉੱਤੇ ਨਾ ਤਰ ਕੇ ਤੇ ਆਪਣਾ ਸਮਾਨ ਕੱਢ ਕੇ ਲਈ ਆਉਂਦੇ ਨੇ। ਇੱਥੇ 10 ਫੁੱਟ 12 ਫੁੱਟ ਪਾਣੀ ਹੈ। ਇਹ ਕਿਉਂ ਜੀ ਜਾ ਹੈ ਬੜੀ ਡੂੰਘੀ ਉਹ ਖੱਜੀ ਤੁਸੀਂ ਵੇਖਦੇ ਪਏ ਹੋ ਕਿਸ ਤਰ੍ਹਾਂ ਪਾਣੀ ਵਿੱਚ ਡੁੱਬੀ ਤੇ ਬੜੀ ਡੂੰਘੀ ਜਾਵੇ ਤੇ ਸਾਈਡਾਂ ਤੇ ਬੰਦ ਨੇ ਉੱਚੇ ਉੱਚੇ ਤੇ ਉਹਨਾਂ ਦੇ ਨਾਲ ਡੂੰਘੀ ਜਾਵੇ ਤੇ ਇਸ ਵਾਸਤੇ ਤੇ ਪਾਣੀ ਨੂੰ ਬਹੁਤ ਜ਼ਿਆਦਾ ਇਹ ਹੁਣ ਤੁਸੀਂ ਕਮਰਾ ਵੇਖਦੇ ਪਏ ਹੋ ਤੇ ਕਮਰਾ ਜਿਹੜਾ ਨਾ ਅੱਧੇ ਨਾਲੋਂ ਜ਼ਿਆਦਾ ਡੁੱਬਿਆ ਯਾਨੀ 12 ਫੁੱਟ ਪਾਣੀ ਹੈ ਤੇ ਪੂਰਾ ਇਲਾਕਾ ਜ਼ੇਰੇ ਆਬ ਆਇਆ। ਅੱਲਾਹ ਤਾਲਾ ਮਾਫੀ ਇਹਨਾਂ ਦੇਵੇ ਇਹਨਾਂ ਲੋਕਾਂ ਨੂੰ ਤੇ ਬਹੁਤ ਬੜੀ ਮੁਸੀਬਤ ਦਾ ਸ਼ਿਕਾਰ ਹੋਏ ਹਨ। ਇਹ ਵੀ ਇਹ ਇਲਾਕਾ ਇਹ ਤੁਸੀਂ ਵੇਖਦੇ ਪਏ ਹੋ ਸਾਹਮਣੇ ਸਕੂਲ ਹੈ ਬੱਚਿਆਂ ਦਾ ਤੇ ਇਹ ਸਕੂਲ ਜਿਹੜਾ ਨਾ ਇਹ ਵੀ ਤਕਰੀਬਨ ਅੱਧੀਆਂ ਦੀਵਾਰਾਂ ਜਿਹੜੀਆਂ ਨਾ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ ਤੇ ਬੜੇ ਹੀ ਹਾਲਾਤ ਖਰਾਬ ਹਨ। ਤੇ ਉਸ ਤੋਂ ਬਾਅਦ ਅੱਲਾਹ ਮਾਫ ਕਰੇ ਇੱਕ ਹੋਰ ਬੜਾ ਵੱਡਾ ਮਸਲਾ ਬਈ ਇਹ ਵੇਖੋ ਬੰਦੇ ਛੱਤਾਂ ਦੇ ਉੱਤੇ ਆਪਣੀਆਂ ਘਰਾਂ ਦੀ ਛੱਤਾਂ ਦੇ ਉੱਤੇ ਚੜ੍ਹ ਕੇ ਬੈਠੇ ਨੇ ਇੱਦਾਂ ਦੇ ਨਿਕਲਦੇ ਨਹੀਂ ਪਏ ਨਿਕਲਣ ਵੀ ਤੇ ਅੱਗੋਂ ਕਿਤੇ ਵਜਣ ਅੱਗੋਂ ਇਸ ਇਲਾਕੇ ਵਿੱਚ ਕੰਮ ਨਾ ਬਹੁਤ ਜ਼ਿਆਦਾ ਖਰਾਬ ਹੈ। ਇਹ ਜਿਹੜੇ ਸਾਡੇ ਇਲਾਕੇ ਬਣ ਵੈਂਦੇ ਨਾ ਇਹਦੇ ਵਾਲੇ ਇਹ ਮਸਲਨ ਮੰਡੀ ਬਾਉਦੀਨ ਹੋ ਗਿਆ, ਗੁਜਰਾਤ ਹੋ ਗਿਆ, ਇਹ ਇਲਾਕੇ ਇਹਨਾਂ ਵਿੱਚ ਕੋਈ ਨਾ ਮਹਿਫੂਜ਼ ਮਕਾਮਾਤ ਹੈ ਨਹੀਂ ਤੇ ਇੱਥੇ ਮਹਿਫੂਜ਼ ਮਕਾਮਾਤ ਵੀ ਕੋਈ ਨਹੀਂ। ਇਹ ਹੁਣ ਬੰਦਾ ਜਨਾਬ ਨਾਲ ਕੇਨੀ ਦੇ ਨਾਲ ਤਰ ਕੇ ਤੇ ਇਸ ਪਾਣੀ ਦੇ ਵਿੱਚੋਂ ਬਾਹਰ ਨਿਕਲ ਕੇ ਆ ਰਿਹਾ ਤੇ ਇਹ ਹਾਲਾਤ ਹਨ। ਤੇ ਇਹ ਮੈਂ ਗੱਲ ਕਰ ਰਿਹਾ ਭਾਈ ਇਹ ਮੰਡੀ ਬਾਉਦੀਨ ਹੋ ਗਿਆ ਇੱਥੇ ਸੈਲਾਬ ਆਇਆ, ਉਸ ਤੋਂ ਬਾਅਦ ਗੁਜਰਾਤ ਸੈਲਾਬ ਆਇਆ, ਸਿਆਲਕੋਟ ਸੈਲਾਬ ਆਇਆ ਤੇ ਇਹਨਾਂ ਵਿੱਚ ਕੋਈ ਨਾ ਕੁਝ ਮਹਿਫੂਜ਼ ਮਕਾਮਾਤ ਹਨ। ਲੇਕਿਨ ਇਹ ਜਿਹੜਾ ਮੁਜ਼ੱਫਰਗੜ੍ਹ ਦਾ ਇਲਾਕਾ ਨਾ ਇਸ ਵਿੱਚ ਕੋਈ ਮਹਿਫੂਜ਼ ਮਕਾਮਾਤ ਕੋਈ ਨਹੀਂ ਇੱਥੇ ਖਾਸ। ਤੇ ਇਹ ਹੁਣ ਬੰਦੇ ਜਨਾਬ ਨਾਲ ਇਹਨਾਂ ਮੱਝ ਹੋਈ ਹੈ, ਮੱਝ ਚੋ ਕੇ ਤੇ ਇਹ ਗੜਵਾ ਇਹਨਾਂ ਨੱਪਿਆ ਗੜਵੇ ਦੇ ਨਾਲ ਗੜਵੇ ਵਿੱਚ ਪਾਏ ਨੇ ਦੁੱਧ ਤੇ ਤਰ ਕੇ ਲਈ ਆਉਂਦੇ ਨੇ ਬਾਹਰ ਤੇ ਇਹ ਭਾਈ ਜਿਹੜਾ ਨਾ ਇਹ ਤਰ ਕੇ ਆਉਂਦਾ ਪਈ ਤੇ ਇਹ ਵਿਚਾਰਾ ਨਾ ਥੱਕ ਗਿਆ ਤੇ ਬੜੀ ਮੁਸ਼ਕਿਲ ਨਾਲ ਇਸ ਦੀ ਜਾਨ ਬਚੀ ਹੈ। ਇਹ ਕਿੱਕਰ ਦੇ ਥੱਲੇ ਖਲੋਤਾ ਇੱਥੇ ਪਾਣੀ ਥੋੜ੍ਹਾ ਘੱਟ ਆਈ ਤੇ ਇਹ ਉਹ ਜਨਾਬ ਦੁੱਧ ਲਈ ਆਉਂਦੇ ਨੇ ਮੱਝੀ ਦੇ ਚੋ ਕੇ ਤੇ ਇਹ ਭਾਈ ਜਿਹੜਾ ਨਾ ਇਹ ਇੱਥੋਂ ਜਨਾਬ ਤਰ ਕੇ ਆਉਂਦਾ ਪਈ ਤੇ ਇਹ ਥੱਕ ਗਿਆ ਤੇ ਇਹ ਬਾਅਦ ਨਾ ਇੱਥੇ ਬੜਾ ਸਰੌਲਾ ਰੱਪਾ ਪਾਇਆ ਵਿਚਾਰੇ ਨਾਲ ਬਈ ਮੈਂ ਤੇ ਗਿਆ ਡੁੱਬਣ ਲੱਗਾ ਕਿਉਂਕਿ ਪਾਣੀ ਦੀ ਰਫ਼ਤਾਰ ਆਈ ਤੇਜ਼ ਤੇ ਨਾਲੇ ਪਾਣੀ ਬਹੁਤ ਡੂੰਘਾ ਹੀ ਇਸ ਵਾਸਤੇ ਨਾ ਇਹ ਘਬਰਾ ਗਿਆ ਤੇ ਬਾਅਦ ਕਿੱਕਰ ਦੇ ਥੱਲੇ ਜਾ ਜਿਹੜੀ ਥੋੜ੍ਹੀ ਉੱਚੀ ਆਈ ਉੱਥੇ ਜਿਹੜਾ ਥੋੜ੍ਹੀ ਦੇਰ ਖਲੋਤਾ ਇਸ ਆਰਾਮ ਕੀਤਾ ਤੇ ਉਸ ਤੋਂ ਬਾਅਦ ਦੁਬਾਰਾ ਇਹ ਹੁਣ ਇਸ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ। ਇਹ ਹੁਣ ਡਰਮੀ ਦੇ ਉੱਤੇ ਜਨਾਬ ਤਰ ਕੇ ਆਉਂਦਾ ਪਿਆ ਤੇ ਉਹ ਸਾਹਮਣੇ ਖਲੋਤੇ ਇਹ ਬਿਲ ਆਖਰ ਨਾਲ ਵਿੱਚੋਂ ਨਿਕਲ ਆਇਆ
ਤੇ ਐ ਜਨਾਬ ਅੰਜੁਮ ਸਰੋਇਆ ਸਾਹਿਬ ਜਿਹੜੇ ਨਾ ਲੋਕਾਂ ਦੀ ਬੜੀ ਖਿਦਮਤ ਕਰ ਰਹੇ ਹਨ, ਲੋਕਾਂ ਵਾਸਤੇ ਲੰਗਰ ਦਾ ਬੰਦੋਬਸਤ ਕਰ ਰਹੇ ਹਨ ਤੇ ਇਸੇ ਤਰ੍ਹਾਂ ਹੋਰ ਜਿਹੜਾ ਨਾ ਉਹਨਾਂ ਦੇ ਜਾਨਵਰਾਂ ਵਾਸਤੇ ਨਾ ਤੂੜੀ ਦਾ ਬੰਦੋਬਸਤ ਕਰ ਰਹੇ ਹਨ, ਚਾਰੇ ਦਾ ਬੰਦੋਬਸਤ ਕਰ ਰਹੇ ਹਨ। ਇਹ ਹੁਣ ਬਾਈ ਹੈ ਨਾ, ਇਹ ਵੀ ਜਨਾਬ ਨਾ ਗੜਵੇ ਦੇ ਵਿੱਚ ਦੁੱਧ ਚੋ ਕੇ ਤੇ ਇਸੇ ਗੜਵੇ ਦੇ ਨਾਲ ਨੇ ਤਰਕ ਬਾਹਰ ਆਉਂਦਾ ਪਿਆ। ਤੇ ਇਹ ਸਿੰਜ ਕੀਤਾ, ਇਹ ਜਵਾਨ ਜਿਹੜਾ ਖਲੋਤਾ ਨਾ ਦਰਖਤ ਉੱਤੇ, ਇਹ ਸ਼ਲਵਾਰ ਦੇ ਵਿੱਚ ਨਾ ਹਵਾ ਭਰ ਕੇ ਨਾ ਫੂਕਾ ਬਣਾ ਕੇ ਤੇ ਤਰ ਕੇ ਆਉਂਦਾ ਪਈ ਤੇ ਉਹ ਹਵਾ ਨਿਕਲ ਗਈ ਤੇ ਵਾਤੇ ਉੱਤੇ ਚੜ ਗਿਆ। ਤੇ ਇਹ ਹੁਣ ਤੁਸੀਂ ਵੇਖਦੇ ਪਏ ਕੀੜੇ ਮਕੌੜੇ, ਇਹ ਵੀ ਨਾ ਮਹਿਫੂਜ਼ ਮਕਾਮ ਹੈ ਨਾ, ਇਹ ਸਮਝਿਆ ਨਾ ਤੀਲਿਆਂ ਨੂੰ ਇਹਨਾਂ ਤੀਲਿਆਂ ਦੇ ਉੱਤੇ ਚੜ੍ਹੇ ਬੈਠੇ ਕਿ ਇੱਥੇ ਹੋ ਸਕਦਾ ਸੀ ਜਿਹੜਾ ਨਾ ਬਚਪਨ ਹਰ ਬੰਦਾ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਤੇ ਲੇਕਿਨ ਉਹਨਾਂ ਦਾ ਹੁਣ ਪਤਾ ਨਹੀਂ ਕੀ ਬਣਦਾ। ਤੇ ਇਹ ਦੋਸਤੋ ਉਹ ਬੰਦ ਜਿਹੜਾ ਮੁਜ਼ੱਫਰਗੜ੍ਹ ਦੇ ਵਿੱਚ ਮੌਜੂਦ ਹੈ ਤੇ ਇਸ ਬੰਦ ਦੀ ਵਜ੍ਹਾ ਤੋਂ ਮੁਲਤਾਨ ਸ਼ਹਿਰ ਜਿਹੜਾ ਨਾ ਉਹ ਬਚਦਾ, ਲੇਕਿਨ ਇਹ ਬੰਦ ਵੀ ਟੁੱਟਣ ਦੇ ਬਿਲਕੁਲ ਕਰੀਬ ਹੈ। ਇਹ ਮੌਕਾ ਜਿਹੜਾ ਨਾ ਇਹ ਅੱਗੇ ਇਸ ਵਿੱਚ ਪਾਣੀ ਪਰ ਬਾਹਰ ਵਹਿੰਦਾ ਤੇ ਹੁਣ ਜਨਾਬ ਇਹ ਬੈਗ ਮਰਿੰਦਾ ਪਿਆ। ਇਹ ਤੁਸੀਂ ਵੇਖਦੇ ਪਏ ਮੋਗੇ ਦੇ ਵਿੱਚ ਪਾਣੀ ਜਨਾਬ ਬਰੀਕ ਨਹਿਰ ਦੇ ਵਿੱਚ ਆਉਂਦਾ ਪਿਆ ਤੇ ਬੰਦ ਵੀ ਟੁੱਟਣ ਦੇ ਬਿਲਕੁਲ ਕਰੀਬ ਹੈ। ਤੇ ਇਹ ਬੰਦ ਤੋਂ ਪਾਰੋਂ ਲੋਕ ਹੈ ਮੱਝੀ ਤੇ ਗਾਈਂ ਤੇ ਇੱਥੇ ਲਿਆ ਕੇ ਨਾ ਬੱਧੀਆਂ, ਲੇਕਿਨ ਇਹਨਾਂ ਵਿਚਾਰਿਆਂ ਵਾਸਤੇ ਇਹ ਜ਼ਿਆਦਾ ਦੇਰ ਮਹਿਫੂਜ਼ ਮਕਾਮ ਨਹੀਂ ਰਹਿਣ ਲੱਗਾ। ਇਹ ਤੁਸੀਂ ਵੇਖਦੇ ਪਏ ਆਵਾਮ ਵੇਖਣ ਪਹੁੰਚੀ ਹੋਈ ਤੇ ਇੱਥੇ ਇੱਕ ਬੜਾ ਦਿਲਚਸਪ ਵਾਕਿਆ ਹੋਇਆ। ਇਹ ਵੇਖਦੇ ਪਏ ਉਹ ਸਾਹਮਣੇ ਟਰੈਕਟਰ ਲੱਗਾ ਹੋਇਆ ਤੇ ਉਹ ਇਸ ਪਾਣੀ ਨੂੰ ਰੋਕਣ ਦੀ ਭਰਪੂਰ ਕੋਸ਼ਿਸ਼ ਕਰ ਰਿਹਾ ਲੇਕਿਨ ਨਾਕਾਮ ਜਾ ਰਿਹਾ। ਇਹ ਜਿਹੜਾ ਬੰਦਾ ਬੈਂਚ ਆ ਕੇ ਲਈ ਵਹਿੰਦਾ ਨਾ, ਇਹ ਪਤਾ ਕਿਉਂ ਲਈ ਵਹਿੰਦਾ? ਇਹ ਜਨਾਬ ਇਸ ਕੋਲੋਂ ਅੰਜਮ ਸਰੋਇਆ ਸਾਹਿਬ ਤੇ ਪਤਾ ਨਹੀਂ ਕਿਹੜਾ ਹੀ ਇੱਕ ਹੋਰ ਬੰਦਾ ਉਸ ਕੋਲ ਪੁੱਛਿਆ ਬਈ ਇਹ ਬੈਂਚ ਕਿਉਂ ਲਈ ਵਹਿੰਦਾ? ਇਹ ਜਾਣੇ ਜੀ ਮੈਂ ਇਸ ਵਾਸਤੇ ਲਈ ਵਹਿੰਦਾ ਬਈ ਉਸ ਦੇ ਉੱਤੇ ਬਸ ਇੰਜ ਖਲੋ ਕੇ ਥੱਕ ਪਊਸਾ, ਇਹ ਐਡਾ ਜਲਦੀ ਤੇ ਬੰਦ ਟੁੱਟਣਾ ਕੋਈ ਨਹੀਂ, ਇਸ ਆਰਾਮ ਨਾਲ ਤੁਰਨਾ ਤੇ ਇੰਜ ਜਨਾਬ ਬੰਦਾ ਥੱਕ ਵੰਜਣਾ ਤੇ ਫਾਇਦਾ ਕੋਈ ਨਹੀਂ। ਤੇ ਇਹ ਦੋਸਤੋ ਹੁਣ ਆ ਗਿਆ ਉਕਾੜਾ ਦਾ ਇਲਾਕਾ, ਦਰਿਆਏ ਸਤਲੁਜ ਦੇ ਨਾਲ ਲੱਗਦਾ ਤੇ ਇਸ ਇਲਾਕੇ ਵਿੱਚ ਇਤਨਾ ਪਾਣੀ ਬੇਇੰਤਹਾ। ਇਹ ਹੁਣ ਜਿਹੜਾ ਤੁਸੀਂ ਪਾਣੀ ਵੇਖਦੇ ਪਏ ਹੋ ਜਿਸ ਸਪੀਡ ਨਾਲ ਚੱਲਦਾ ਪਿਆ, ਇਹ ਦਰਿਆ ਨਹੀਂ ਹੈ, ਇਹ ਦਰਿਆ ਦੇ ਨਾਲ ਇਲਾਕਾ ਵੇ ਤੇ ਉਹ ਉੱਥੇ ਵੀ ਜਨਾਬ 6-6 7-7 ਫੁੱਟ 8-8 ਫੁੱਟ ਪਾਣੀ ਹੈ ਤੇ ਪਾਣੀ ਇਸ ਸਪੀਡ ਨਾਲ ਚੱਲਦਾ ਪਿਆ ਕਿ ਜਿਵੇਂ ਇਹ ਦਰਿਆ ਵੇ ਜਾਂ ਜਿਵੇਂ ਕੋਈ ਹੋਰ ਨਹਿਰ ਹੈ। ਇਹ ਤੁਸੀਂ ਵੇਖਦੇ ਪਏ ਹੋ ਇਹ ਜਨਾਬ ਬੰਦੇ ਦੀ ਆਪਣਾ ਧੜ ਜਿਹੜੀ ਨਾ ਤੂੜੀ ਵਾਲੀ ਭੋਂ ਵਾਲੀ, ਇਹ ਜਨਾਬ ਲੁੜੀ ਵਧੀ ਮੁੱਢੋਂ ਪੱਟੀ ਕੇ ਨਾ ਤੇ ਇਹ ਤਰਨ ਲੱਗ ਪਈ। ਇਹ ਤੁਸੀਂ ਸਾਰਾ ਇਲਾਕਾ ਵੇਖਦੇ ਪਏ ਡੁੱਬਿਆ ਹੋਇਆ, ਇਹ ਲੋਕਾਂ ਦੇ ਘਰ ਜਨਾਬ ਡੁੱਬੇ ਹੋਏ, ਇਹ ਹਵੇਲੀ ਜਨਾਬ ਪਾਣੀ ਨਾਲ ਭਰੀ ਹੈ ਤੇ ਅੱਲਾ ਮਾफ़ करे शोधा लोगों ने बड़े भैड़े हालात हैं इस इलाके में सब नालों ज़्यादा पानी। तो इतने बंदे पे दसने बई तकरीबन कोई महीना हो गया पानी चलता पाया तो यह जो ज़्यादा पानी है ना इसनों भी तकरीबन चलदे पे 17 दिहाड़े हो गए। तो पानी दे जिहड़ी है ने मिकदार उस विच मुसलसल इजाफा हो रहा, उस विच किसी किस्म की कोई कमी नहीं आ रही। यह तुसीं वेखदे पे मस्जिद भी जनाब पानी में डुबी हुई, बेचारे लोगों के घर पानी में डुबे हुए, हर चीज़ पानी हुई। तो इस इलाके में बहुत ज़्यादा पानी है। भाई होरी अपनी छत उत्ते जनाब बैठे न ते अपने घर की हिफाजत वास्ते इत्थे ही हैं, पानी में फसे हुए। तो वैसे इन्होंने लोगों ने गलती की थी बई जिंदगी ना इस इत्थे एक होर इलाका मैं वेख्या, बल्कि उन्हें चिश्तियां में वेख्या, उत्थे दे लोग ना बड़े सियाणे हैं कि उन्हें इंज कीता बई जिस टाइम पानी चढ़न लगा ना तो उन्हें अपने कोठे ढा छड्डे न तो छत्तां पट लईयां ने, इट्टां अपनियां जिहड़ियां ना वो साम लईयां ने। क्यों जे ये इट्टां जिस टाइम पानी भी ढांदियां ना वो जनाब या तो लभदियां कोई नहीं, जे लभन भी ना तो वो गल पैंदियां न तो वो किसी काम दियां नहीं रहिंदियां। तो उन्हें जनाब अपना जो उत्ते शतीर चढ़े हुए ने, हज़ार उत्ते चढ़े हुए ना गाडर टियारां वो भी बचा लिया ने, तो उस तो बाद जनाब इट्टां भी बचा लिया ने। उन्हें बड़ा अच्छा काम किया। क्यों जे हुण ये लोग जिहड़े ने सारे बंदे बैठे ने इन्हें जनाब ने इस तरह अपने मकान खलारे हुए तो पानी इतना ज़्यादा तो इस विच ना अगर इन्होंने खुदा न खासा ढह गया, साड़ी तो दुआ है कि अल्लाह ताला ने बचावे। तो यह हुण भाई तुसीं वेख रहे हो लंगर लैके जा रहा तो अल्लाह ताला ने बचावे। तो लेकिन ना ये जिथे पानी अगर चढ़ गया ना उत्ते बेहतर है कोठे अपने ढाह लेने चाहिए, जितनी इट्टां शिट्टां हो सकन समान हो सके बचा लेना चाहिए ताकि वध बंदा पौने जोगा तो होवे ना। तो यह भाई तुसीं वेख रहे हो हुण तकरीबन इसका कोई 6 फुट के लगभग कादे तो 4.5 फुट जिहड़ा ना पानी में डुबा होया। तो एन भाई वकार भिंडर साहब तो मेरा इन्हों सलूट है तो अल्लाह ताला इन्हों सलामत रखे कि यह इंसानियत है। तुसीं वेख लो कि बहुत बड़ा यूट्यूबर है, बहुत बड़ा टिकटॉकर है, दुनिया इसनों जानदी जनाब। तो ये घर बह के ऐशो इशरत दी आराम दी जनाब रोटी खा सकते, आराम सकून नाल अपना काम कर सकते, लेकिन इंसानियत की खिदमत के वास्ते निकले हुआ जनाब। तो पानी में वड़न तो बिना बिल्कुल डरदा झकदा नहीं है। जिथे किसी को मदद की जरूरत होती है उत्थे जनाब उसकी मदद कर रहा, लंगर तकसीम कर रहा। यह हुण इन्हां बंदे जनाब ना सोलर ते पीटर चला के इन्हां घरां दे विच पानी वड़िया, पानी जनाब इन्हां पीटर लाया इन्हां ते पीटर नाल पानी कढ रहे हैं। ये भी बड़ा अच्छा तरीका है। नाल इन्हां दा बंद इन्हां बद्ध होया ते अल्लाह ताला इन्हां दा ये बंद बचाई रखे, अल्लाह ताला इन्हां दे घरां नूं ते इन्हां दी जानां नूं महफूज रखे।
ਇਹ ਵੇਖਦੇ ਪਿਓ ਕਿ ਇਹ ਨਾ ਉਕਾੜਾ ਦੇ ਨਾਲ ਇਲਾਕਾ ਤੇ ਨਾਲ ਕੁਝ ਭਾਵਲ ਨਗਰ ਦਾ ਇਲਾਕਾ ਮੁਕੰਮਲ ਤੌਰ ਤੇ ਪਾਣੀ ਵਿੱਚ ਡੁੱਬ ਹੋਇਆ ਤੇ ਪਾਣੀ ਇਤਨਾ ਜ਼ਿਆਦਾ ਕਿ ਤੌਬਾ ਅੱਲਾ ਮਾफ़ करे ਜਿਸ ਦਾ ਕੋਈ ਕਿ ਦਿਨ ਪੈਮਾਨਾ ਨਹੀਂ ਹੈ ਤੇ ਕਿਸੇ ਤਰੀਕੇ ਨਾਲ ਪਾਣੀ ਘਟਦਾ ਨਹੀਂ ਪਿਆ। ਇਹ ਹੁਣ ਬੰਦੇ ਜਨਾਬ ਨੇ ਪਾਣੀ ਦੇ ਵਿੱਚੋਂ ਜਾ ਕੇ ਤੇ ਲੰਗਰ ਲੈਣ ਆ ਰਹੇ ਨੇ। ਇਹ ਅੰਜੁਮ ਆਪਣਾ ਵਕਾਰ ਬਿੰਡਰ ਦੀ ਟੀਮ ਤੇ ਦੂਸਰੀ ਜਿਹੜੀ ਨਾ ਉਹ ਨਾਸਿਰ ਢਿੱਲੋਂ ਸਾਹਿਬ ਦੀ ਟੀਮ ਜਿਹੜੀ ਨਾ ਉਹ ਲੰਗਰ ਤਕਸੀਮ ਕਰਨ ਆਈ ਹੈ। ਤੇ ਹੁਣ ਦੋਸਤੋ ਇਹ ਆ ਗਏ ਨੇ ਚਿਸ਼ਤੀਆਂ ਦੇ ਨਾਲ ਇੱਕ ਇਲਾਕਾ, ਇੱਥੇ ਜਨਾਬ ਬੰਦ ਟੁੱਟ ਗਿਆ ਤੇ ਢੇਰ ਸਾਰੇ ਜਿਹੜੇ ਗਰਾਂ ਹਨ ਉਹ ਜ਼ੇਰ ਆਬ ਆ ਗਏ ਤੇ ਇਹ ਤੁਸੀਂ ਦੇਖਦੇ ਪਏ ਸੜਕ ਦੇ ਵਿੱਚ ਸ਼ਗਾਫ ਪੈ ਗਿਆ ਤੇ ਇਹ ਸ਼ਗਾਫ ਜਨਾਬ ਇਤਨਾ ਡੂੰਘਾ ਹੋ ਗਿਆ ਨਾ, ਤਕਰੀਬਨ ਆਖਦੇ ਪੈਣ ਕਿ 20 ਫੁੱਟ ਜਨਾਬ ਇਤਨਾ ਪਾਣੀ ਇਹ ਡੂੰਘਾ ਹੈ ਸ਼ਗਾਫ। ਤੇ ਇਹ ਤੁਸੀਂ ਵੇਖਦੇ ਪਏ ਸਾਰਾ ਇਲਾਕਾ ਜ਼ੇਰ ਆਬ ਆ ਗਿਆ, ਢੇਰ ਸਾਰੀਆਂ ਬਸਤੀਆਂ ਢੇਰ ਸਾਰੇ ਘਰ ਹਨ। ਇਹ ਵੇਖਦੇ ਪਏ ਸਾਰੇ ਘਰ ਜਨਾਬ ਨੇ ਪਾਣੀ ਵਿੱਚ ਡੁੱਬ ਗਏ ਤੇ ਇਹ ਹੁਣ ਵੇਖਦੇ ਪਏ ਤਲੋ ਦੀਆਂ ਇਹਨਾਂ ਦੀ ਘਰਾਂ ਦੀਆਂ ਨਾ ਜੜ੍ਹਾਂ ਨੂੰ ਪਾਣੀ ਜਨਾਬ ਨੇ ਆਪਣੇ ਖਲੋਤਾ। ਇਹ ਜਿਸ ਟਾਈਮ ਪਾਣੀ ਇਸ ਤਰ੍ਹਾਂ ਜੜ੍ਹਾਂ ਨੂੰ ਅਪੜਦਾ ਨਾ ਤੇ ਉਹ ਪਾਣੀ ਤਲੋ ਜਨਾਬ ਢਾਹ ਲੈਂਦਾ, ਜਿਵੇਂ ਦਰਿਆ ਦੇ ਨੇੜੇ ਨਹੀਂ ਲੈਂਦਾ ਤੇ ਉਹ ਜਨਾਬ ਢਾਹ ਕੇ ਰੱਖ ਦਿੰਦਾ। ਤੇ ਇਹ ਹੁਣ ਕੱਚੇ ਕੋਠੇ ਨੇ, ਇਹ ਤੇ ਸ਼ੁੱਧ ਨਾ ਹੋਣੇ ਗਏ ਕਿਉਂਕਿ ਇਹਨਾਂ ਦੇ ਬਚਣ ਵਾਲੀ ਤੇ ਕੋਈ ਸੂਰਤ ਹੀ ਨਹੀਂ। ਤੇ ਅੱਲਾਹ ਤਾਲਾ ਬਸ ਹਰ ਇੱਕ ਨੂੰ ਮਾਲ ਜਾਨ ਦੀ ਅੱਲਾਹ ਤਾਲਾ ਹਿਫਾਜ਼ਤ ਫਰਮਾਏ। ਇਹ ਵੇਖਦੇ ਪਏ ਸ਼ੁੱਧ ਲੋਕ ਫਸ ਗਏ ਨਾ, ਅਚਾਨਕ ਹੀ ਪਾਣੀ ਆਇਆ ਤੇ ਥੋੜ੍ਹੇ ਜਿਹੇ ਟਾਈਮ ਵਿੱਚ ਨਾ ਪਾਣੀ ਇਸ ਪੂਰੇ ਇਲਾਕੇ ਨੂੰ ਆਪਣੀ ਲਪੇਟ 'ਚ ਲੈ ਲਿਆ। ਤੇ ਇਹ ਨਿੱਕਾ ਜਨਾਬ ਨੇ ਇੱਥੇ ਬਹਿ ਕੇ ਮੱਛੀਆਂ ਨਪੈਂਦਾ ਪਿਆ ਤੇ ਹਰ ਗਮ ਤੋਂ ਆਜ਼ਾਦ। ਤੇ ਪਹਿਲੇ ਇੱਕ ਇਸ ਮੱਛੀ ਨੱਪੀ, ਹੁਣ ਦੂਜੀ ਮੱਛੀ ਨੱਪਣ ਦੀ ਤਿਆਰੀ ਕਰ ਰਿਹਾ। ਤੇ ਜਿੱਥੇ ਬੈਠਾ ਨਾ ਇੱਥੋਂ ਜਨਾਬ ਨਾ ਇਹ ਜ਼ਮੀਨ ਜਿਹੜੀ ਨਾ ਚਰੀਣ ਲੱਗ ਪਈ, ਫਟਣ ਲੱਗ ਪਈ ਹੈ, ਤੁਸੀਂ ਵੇਖਦੇ ਪਏ। ਤੇ ਇਹ ਅੰਜਮ ਸਰੋਇਆ ਸਾਹਿਬ ਜਨਾਬ ਬੈਠੇ ਨਿਸਤੀ ਨੇ ਮਦਦ ਕੀਤੀ, ਇਹ ਵੀ ਇਨਸਾਨੀਅਤ ਦੀ ਬੜੀ ਖਿਦਮਤ ਕਰ ਰਹੇ ਹਨ। ਅੱਲਾਹ ਤਾਲਾ ਇਹਨਾਂ ਨੂੰ ਜਜ਼ਾਏ ਖੈਰ ਅਤਾ ਫਰਮਾਏ। ਤੇ ਇਹ ਜਨਾਬ ਨਾ ਇਹਨਾਂ ਇਸ ਨਿੱਕੇ ਨੂੰ ਆਖਿਆ ਬਈ ਯਾਰ ਤੂੰ ਇੰਝ ਕਰ, ਮੱਛੀਆਂ ਜਿਹੜੀਆਂ ਨਾ ਅਸੀਂ ਤੈਨੂੰ ਮੁੱਲ ਲੈ ਦਿੰਦੇ ਹਾਂ ਲੇਕਿਨ